ਤਾਂ ਕਿਤੇ ਨਾ ਕਿਤੇ ਜਿਹੜੀ ਆਵਾਮ ਹੁੰਦੀ ਆ ਜਾਂ ਲੋਕ ਹੁੰਦੇ ਨੇ ਉਹ ਕਿਤੇ ਨਾ ਕਿਤੇ ਰਾਜਨੀਤਿਕ ਲੋਕਾਂ ਤੋਂ ਉਨੇ ਖੁਸ਼ ਨਹੀਂ ਹੁੰਦੇ, ਕਿਉਂਕਿ ਰਾਜਨੀਤਿਕ ਜਿਹੜੇ ਲੋਕ ਨੇ ਨਾ ਉਹ ਜਦੋਂ ਆਪਣੇ ਢਿੱਡ ਭਰਨ ਲੱਗ ਜਾਣ, ਆਪਣੇ ਘਰ ਭਰਨ ਲੱਗ ਜਾਣ ਤੇ ਲੋਕਾਂ ਦੇ ਨਾਲ ਲੋਕਾਂ ਨੂੰ ਹਮੇਸ਼ਾ ਦੱਬਿਆ ਜਾਂਦਾਗਾ, ਕੁਚਲਿਆ ਜਾਂਦਾਗਾ, ਤਾਂ ਉੱਥੋਂ ਫਿਰ ਇਹ ਚੀਜ਼ਾਂ ਖੜੀਆਂ ਹੁੰਦੀਆਂ। अस्सलाम वालेकुम, सत श्री अकाल और नमस्कार दोस्तों। गुरुद्वारा जन्म स्थान तो इस वेले मेरे नाल एक ऐसी शख्सियत मौजूद हैं जिन्हां दा नाम है रतन धालीवाल। इन्हां दा नाम तुहानूं भुੱਲ जावे ते और पंजाबी मीडिया दे नाल तुसीं जुड़े होए हो ते सख्त सवाल वाला मुंडा ये हमेशा तुहानूं याद रहेगा। इस गल ते बड़े हस्से जदों मैंने कहा कि आओ मेरे सख्त सवाल वाले वीर। सख्त सवाल उदों पैदा होंदे ने जदों भी किसी कौम नूं पिछाड़िया जांदा है और उन्हां दे हक्कां दी गल नहीं होंदी। उदों फिर मीडिया जिहड़ा चौथा पिलर हुंदा किसी भी स्टेट दा, उहदे विचों कुछ आवाज़ां ऐसियां उठदियां हन जिहड़ियां उन्हां लोकां नूं रोकदियां हन जिहड़े उन्हां दा इस्तेहसाल कर रहे हुंदे ने। सो उन्हां दे विचों एक वड्डी आवाज़ रतन धालीवाल वीर जी साडे नाल हैं इस वेले। जी आयां नूं जी, सत श्री अकाल। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੋਰ ਠੀਕ ਠਾਕ ਹੋ ਜੀ ਤੁਸੀਂ? सब ठीक ठाक, तुसीं सुणाओ वीर जी, ठीक हो? ਜੀ ਸਾਰੇ ਆਵਾਮ ਨੂੰ, ਪਾਕਿਸਤਾਨ ਦੇ ਨੂੰ, ਖਾਸ ਕਰਕੇ ਇੱਧਰਲੇ ਪੰਜਾਬ ਦੇ ਨੂੰ, ਲਾਹੌਰ ਦੇ ਆਵਾਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। कदों तू मीडिया दे विच आए ते कदों तू ये अंदाज़ अपनाया ते बड़ी जल्दी हिट होए, हिट छड़ के मशहूर होए और अज हर पंजाबी दे दिल नूं चंगे लगदे हो? ਜੀ ਮੈਂ ਦਰਅਸਲ ਜੇ ਮੀਡੀਆ ਦੀ ਆਪਾਂ ਗੱਲ ਕਰਦੇ ਹਾਂ, ਮੈਂ ਪਿਛਲੇ 3-3.5 ਸਾਲ ਤੋਂ ਇਸ ਖੇਤਰ ਦੇ ਵਿੱਚ ਹਾਂ। ਪਰ ਜੇ ਆਪਾਂ ਗੱਲ ਕਰਦੇ ਹਾਂ ਜਦੋਂ ਤੁਸੀਂ ਕਹੀ ਹਿੱਟ ਹੋਣ ਵਾਲੀ ਜਾਂ ਸਖਤ ਸਵਾਲਾਂ ਵਾਲੀ ਆਪਾਂ ਗੱਲ ਕਰੀਏ, ਉਹ ਜਿਵੇਂ ਕੁਝ ਗੱਲਾਂ ਤੁਸੀਂ ਵੀ ਕਹਿਤੀਆਂ, ਜਿਵੇਂ ਆਪਾਂ ਹਮੇਸ਼ਾ ਪੰਜਾਬੀ ਦੇ ਵਿੱਚ ਕਹਿੰਦੇ ਆ ਵੀ ਜਿਹੜਾ ਸੱਚ ਹੁੰਦਾ ਤੇ ਜਿਹੜਾ ਕੱਚ ਹੁੰਦਾ ਉਹ ਬੜੇ ਚੁਭਦੇ ਨੇ ਆਦਮੀ ਨੂੰ। ਤੇ ਜਿੱਦਾਂ ਅਸੀਂ ਆਪਣਾ ਇਤਿਹਾਸ ਪੜ੍ਹਦੇ ਹਾਂ, ਖਾਸ ਕਰਕੇ ਸਿੱਖੀ ਇਤਿਹਾਸ ਪੜ੍ਹਦੇ ਹਾਂ, ਅਸੀਂ ਆਪਣੇ ਪੰਜਾਬ ਦਾ ਇਤਿਹਾਸ ਪੜ੍ਹਦੇ ਹਾਂ। ਪੰਜਾਬ ਦੇ ਵਿੱਚ ਚਾਹੇ ਉਹ ਇੱਧਰਲਾ ਪੰਜਾਬ ਹੋਵੇ ਚਾਹੇ ਉੱਧਰਲਾ ਪੰਜਾਬ ਹੋਵੇ, ਅਸੀਂ ਇੱਕ ਹੀ ਪੰਜਾਬ ਮੰਨਦੇ ਹਾਂ। ਤੇ ਉਹ ਜਦੋਂ ਪੜ੍ਹਦੇ ਹਾਂ ਤੇ ਆਪਣੇ ਆਪ ਖੂਨ ਦੇ ਵਿੱਚ ਆਉਂਦਾ ਗਾ। ਜਿਵੇਂ ਅਸੀਂ ਅੱਗੇ ਨਾਸਰ ਭਾਈ ਨਾਲ ਗੱਲ ਕਰ ਰਹੇ ਸੀ ਜਾਂ ਹੋਰ ਵੀਰਾਂ ਨਾਲ ਇੱਥੇ ਗੱਲ ਕਰ ਰਹੇ ਸੀ, ਤਾਂ ਉਹ ਕਹਿੰਦੇ ਨੇ ਵੀ ਆਪਾਂ ਚਾਹੇ ਰਿਸ਼ਤੇਦਾਰ ਨਹੀਂ ਆ ਪਰ ਆਪਣਾ ਖੂਨ ਇੱਕ ਹੈ। ਤੇ ਉਹ ਖੂਨ ਦੇ ਵਿੱਚੋਂ ਹੀ ਉਹ ਸਵਾਲ ਉੱਠਦੇ ਨੇ, ਚਾਹੇ ਉਹ ਖਾਸ ਕਰਕੇ ਤੁਸੀਂ ਸ਼ਾਇਦ ਜਿਹੜੀਆਂ ਰਾਜਨੀਤਿਕ ਮੈਂ ਮੁਲਾਕਾਤਾਂ ਕਰਦਾ, ਸ਼ਾਇਦ ਤੁਸੀਂ ਤਾਂ ਹੀ ਮੈਨੂੰ ਕਹਿੰਦਾ ਸਖਤ ਸਵਾਲ ਕਰਦੇ ਹੋ। ਕੋਈ ਵੀ ਰਾਜਨੀਤੀ ਆ, ਚਾਹੇ ਉਹ ਪੰਜਾਬ ਦੀ ਰਾਜਨੀਤੀ ਹੈ ਜਾਂ ਇੱਧਰਲੀ ਆ, ਜਾਂ ਉਹ ਸੈਂਟਰ ਦੀ ਰਾਜਨੀਤੀ ਆ, ਚਾਹੇ ਉਹ ਇੱਧਰਲੇ ਉੱਪਰਲੇ ਪਾਕਿਸਤਾਨ ਦੀ ਰਾਜਨੀਤੀ ਆ, ਚਾਹੇ ਉੱਪਰਲੀ ਸਾਡੀ ਭਾਰਤ ਦੀ ਰਾਜਨੀਤੀ ਆ, ਤਾਂ ਕਿਤੇ ਨਾ ਕਿਤੇ ਜਿਹੜੀ ਆਵਾਮ ਹੁੰਦੀ ਆ ਜਾਂ ਲੋਕ ਹੁੰਦੇ ਨੇ ਉਹ ਕਿਤੇ ਨਾ ਕਿਤੇ ਰਾਜਨੀਤਿਕ ਲੋਕਾਂ ਤੋਂ ਉਨੇ ਖੁਸ਼ ਨਹੀਂ ਹੁੰਦੇ, ਕਿਉਂਕਿ ਰਾਜਨੀਤਿਕ ਜਿਹੜੇ ਲੋਕ ਨੇ ਨਾ ਉਹ ਜਦੋਂ ਆਪਣੇ ਢਿੱਡ ਭਰਨ ਲੱਗ ਜਾਣ, ਆਪਣੇ ਘਰ ਭਰਨ ਲੱਗ ਜਾਣ ਤੇ ਲੋਕਾਂ ਦੇ ਨਾਲ ਲੋਕਾਂ ਨੂੰ ਹਮੇਸ਼ਾ ਦੱਬਿਆ ਜਾਂਦਾਗਾ, ਕੁਚਲਿਆ ਜਾਂਦਾਗਾ, ਤਾਂ ਉੱਥੋਂ ਫਿਰ ਇਹ ਚੀਜ਼ਾਂ ਖੜੀਆਂ ਹੁੰਦੀਆਂ ਗੀਆਂ। ਤੇ ਪਰ ਇੱਕ ਗੱਲ ਇਹ ਵੀ ਆ ਵੀ ਜਿਹੜਾ ਸੱਚ ਹੁੰਦਾਗਾ ਉਹਦੀ ਹਮੇਸ਼ਾ ਜਿੱਤ ਜ਼ਰੂਰ ਹੁੰਦੀ ਆ, ਤੇ ਫਿਰ ਉਹ ਸੱਚ ਚੁਭਦਾ ਵੀ ਜ਼ਰੂਰ ਆ ਝੂਠੇ ਲੋਕਾਂ ਨੂੰ। रतन जी, पंजाब दा असीं लोक बयानियां देखिए ਤੇ ਉਹ ਸੂਫੀਆਂ ਤੇ ਗੁਰੂਆਂ ਨੇ ਸੈੱਟ ਕੀਤਾ ਹੈ। ਅਸੀਂ ਬਾਬਾ ਫਰੀਦ ਨੂੰ ਪੜ੍ਹੀਏ, ਬਾਬਾ ਨਾਨਕ ਨੂੰ ਪੜ੍ਹੀਏ, ਬੁੱਲੇ ਸ਼ਾਹ ਨੂੰ ਪੜ੍ਹੀਏ, ਜਿਤਨੇ ਸੂਫੀ ਤੇ ਗੁਰੂ ਹਨ। ਲੇਕਿਨ ਕੀ ਵਜ੍ਹਾ ਹੈ ਕਿ ਬਾਬਾ ਨਾਨਕ ਬਾਬਰ ਦੇ ਖਿਲਾਫ ਰੈਜ਼ਿਸਟੈਂਸ ਕਰ ਰਹੀ ਹੈ, ਬੁੱਲੇ ਸ਼ਾਹ ਆਪਣੇ ਵੇਲੇ ਦੇ ਪਠਾਨ ਹਾਕਮਾਂ ਦੇ ਖਿਲਾਫ ਰੈਜ਼ਿਸਟੈਂਸ ਕਰ ਰਹੀ ਹੈ, ਲੇਕਿਨ ਹਮੇਸ਼ਾ ਰਾਜਨੀਤਿਕ ਲੋਕ ਜਿਹੜੇ ਆ, ਇਹ ਸਿਆਸੀ ਲੋਕ ਇਹੀ ਕਿਉਂ ਕਾਬਜ਼ ਹੋ ਗਏ ਉਹਨਾਂ ਲੋਕਾਂ ਤੇ ਲੁਕਾਈ ਤੇ ਜਿਹੜੇ ਲੁਕਾਈ ਦੀ ਹੱਕਾਂ ਦੀ ਗੱਲ ਹਮੇਸ਼ਾ ਨੀਵੇਂ ਪੱਥ ਦੀ ਗੱਲ ਸਾਡੇ ਸੂਫੀ ਔਰ ਗੁਰੂ ਕਰਦੇ ਰਹੇ? ਇਹਦੇ ਪਿੱਛੇ ਕੀ ਤੁਸੀਂ ਫੀਲ ਕਰਦੇ ਹੋ ਕਿ ਕਿਸ ਲੈਵਲ ਦੀ ਸਿਆਸਤ ਹੈ? ਕੋਈ ਇੰਟਰਨੈਸ਼ਨਲ ਐਸਟੈਬਲਿਸ਼ਮੈਂਟ ਦੇ ਏਜੰਡੇ ਆ ਕਿ ਮਾੜੇ ਲੋਕਾਂ ਨੂੰ ਤੁਸੀਂ ਥੱਲੇ ਰਗਿੱਦਣਾ ਵਾ, ਜਾਂ ਕਿ ਇੱਥੋਂ ਦੇ ਆਪਣੇ ਲੋਕਾਂ ਦੀ ਕੋਈ ਸੋਚ ਹੈ ਜਿਹੜੀ ਸਾਡੇ ਤੇ ਹਾਵੀ ਹੋ ਚੁੱਕੀ? ਦੇਖੋ ਬਾਈ ਜਾਨ, ਇਹਦੇ ਪਿੱਛੇ ਨਾ ਦੋ ਵੱਡੇ ਕਾਰਨ ਨੇ। ਜੇ ਆਪਾਂ ਪਿਛਲਾ ਇਤਿਹਾਸ ਚੱਕਦੇ ਹਾਂ, ਖਾਸ ਕਰਕੇ ਜੇ ਸਿੱਖ ਇਤਿਹਾਸ ਦੀ ਗੱਲ ਹੁੰਦੀ ਹੈ, ਕੋਈ ਬਹੁਤਾ ਪੁਰਾਣਾ ਨਹੀਂ, 600-700 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ, 500-550 ਸਾਲ ਕੀ 552ਵਾਂ ਪ੍ਰਕਾਸ਼ ਦਿਹਾੜਾ ਹੈਗਾ ਗੁਰੂ ਸਾਹਿਬ ਦਾ। ਆਪਾਂ ਇਸ ਇਤਿਹਾਸ ਦੀ ਗੱਲ ਕਰਦੇ ਹਾਂ, ਉਦੋਂ ਵੀ ਜਿਹੜੇ ਅਜਿਹੇ ਲੋਕ ਸੀ ਜਿਹੜੇ ਹੁਕਮਰਾਨ ਲੋਕਾਂ ਨਾਲ ਧੱਕੇਸ਼ਾਹੀ ਕਰਦੇ ਸੀ, ਗਰੀਬਾਂ ਦਾ ਹੱਕ ਮਾਰਦੇ ਸੀ, ਉਦੋਂ ਵੀ ਲੋਕ ਹੁੰਦੇ ਸੀ ਤੇ ਉਦੋਂ ਪਹਿਲਾਂ ਵਾਲੇ ਜ਼ਮਾਨਿਆਂ ਦੇ ਵਿੱਚ ਵੀ ਲੋਕ ਹੋਏ ਨੇ ਤੇ ਅੱਜ ਵੀ ਲੋਕ ਨੇ। ਪਰ ਸਾਡੇ ਇੱਕ ਉੱਧਰ ਕਿਹਾ ਵੀ ਜਾਂਦਾ ਵੀ ਹੁਣ ਕਲਯੁੱਗ ਆਪਣੀ ਚਰਮ ਸੀਮਾ ਦੇ ਉੱਤੇ ਆ, ਕਲਯੁੱਗ ਦਾ ਦੌਰ ਆ। ਪਰ ਇੱਦਾਂ ਵੀ ਨਹੀਂ ਵੀ ਸਹੀ ਇਨਸਾਨ ਹੈ ਨਹੀਂ, ਸਹੀ ਇਨਸਾਨ ਵੀ ਜ਼ਰੂਰ ਨੇ। ਪਰ ਜਿਵੇਂ ਜਿਵੇਂ ਦੁਨੀਆ ਬਦਲਦੀ ਆ, ਖਾਸ ਕਰਕੇ ਜਿਹੜੇ ਵੱਡੇ ਘਰਾਣੇ ਨੇ, ਹੁਣ ਵੀ ਸਾਡੇ ਉਧਰ ਭਾਰਤ ਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ ਵੀ ਕਿਸਾਨੀ ਅੰਦੋਲਨ ਚੱਲ ਰਿਹਾ ਹੈਗਾ, ਤੁਸੀਂ ਵੀ ਗੱਲਾਂ ਸੁਣਦੇ ਹੋਵੋਗੇ ਵੀ ਦਿੱਲੀ ਦੇ ਬਾਰਡਰਾਂ ਦੇ ਉੱਤੇ 1 ਸਾਲ ਤੋਂ ਕਿਸਾਨ ਬੈਠੇ ਨੇ ਆਪਣੇ ਹੱਕਾਂ ਦੀ ਖਾਤਰ। ਲੋਕ ਜਾਗਦੀਆਂ ਜ਼ਮੀਰਾਂ ਵਾਲੇ ਹਜੇ ਵੀ ਹੈਗੇ ਨੇ, ਲੋਕ ਆਪਣੇ ਹੱਕ ਲੈਣਾ ਜਾਣਦੇ ਨੇ, ਪਰ ਜਿਹੜਾ ਦੁਨੀਆ ਦਾ ਸਾਰਾ ਢਾਂਚਾ ਗਾ ਨਾ ਉਹ ਵੱਡੇ ਘਰਾਣਿਆਂ ਦੇ ਹੱਥ ਦੇ ਵਿੱਚ ਆ ਚੁੱਕਿਆ ਗਾ, ਜਿਹਨੂੰ ਆਪਾਂ ਕਾਰਪੋਰੇਟ ਘਰਾਣੇ ਕਹਿੰਦੇ ਆ। ਜਿਵੇਂ ਵਰਲਡ ਟ੍ਰੇਡ ਜਿਹੜੀ ਆਰਗੇਨਾਈਜੇਸ਼ਨ ਆ, ਉਹ ਜਿਹੜੇ ਸਮਝੌਤੇ ਆ WTO ਦੇ, ਚਾਹੇ ਉਹ ਇਦਾਂ ਨਹੀਂ ਵੀ ਇਕੱਲੇ ਭਾਰਤ ਤੇ ਜਾਂ ਪਾਕਿਸਤਾਨ ਦੇ ਉੱਤੇ, ਹਰ ਇੱਕ ਮੁਲਕ ਦੇ ਉੱਤੇ ਉਹ ਚੀਜ਼ਾਂ ਲਾਗੂ ਨੇ ਤੇ ਉਹ ਕਿਵੇਂ ਨਾ ਕਿਵੇਂ ਹਰ ਇੱਕ ਚੀਜ਼ ਦੇ ਉੱਤੇ ਕਾਬਜ਼ ਹੋਣੇ ਚਾਹੁੰਦੇ ਨੇ। ਉਹ ਲੋਕ ਇਹ ਚਾਹੁੰਦੇ ਨੇ ਵੀ ਬਿਜਲੀ ਆ
ਵੀ ਸਾਡੀ ਹੋਵੇ, ਪਾਣੀ ਵੀ ਸਾਡਾ ਹੋਵੇ, ਜਿਹੜੀਆਂ ਹੋਰ ਜ਼ਮੀਨ ਦੇ ਵਿੱਚੋਂ ਧਾਤਾਂ ਨਿਕਲਦੀਆਂ ਉਹ ਵੀ ਸਾਡੀਆਂ ਹੋਣ। ਪਰ ਚੰਗੇ ਦਿਨ ਹਮੇਸ਼ਾ ਉਮੀਦ ਵੀ ਰੱਖਣੀ ਚਾਹੀਦੀ ਆ, ਉਮੀਦ ਤੇ ਹੀ ਦੁਨੀਆ ਕਾਇਮ ਆ। ਚੰਗੇ ਦਿਨ ਆਉਣਗੇ ਤੇ ਸੰਘਰਸ਼ ਕਰਨ ਵਾਲੇ ਸੱਚੇ ਲੋਕ ਹੈਗੇ ਨੇ। ਜੇ ਇਸ ਸਥਾਨ ਤੇ ਅਸੀਂ ਖੜੇ ਹਾਂ, ਜੀ ਇਹ ਸਥਾਨ ਜੀ ਕੀ ਸਬਕ ਦਿੰਦਾ ਹੈ ਸਿੱਖਾਂ ਦੇ ਨਾਲ ਦੁਨੀਆ ਭਰ ਦੇ ਜਿਹੜੇ ਲੋਕ ਹਨ, ਜਿਹੜੇ ਆਪਣੀ ਕਮਾ ਕੇ ਕਿਰਤ ਕਰਕੇ ਖਾਣ ਵਾਲੇ ਲੋਕ ਹਨ, ਕਿ ਇਹਨਾਂ ਦਾ ਆਪਣਾ ਰਾਜ ਆਵੇ। ਇਹ ਜਿਹੜੇ ਸਥਾਨ ਜਿਨ੍ਹਾਂ ਨੂੰ ਅਸੀਂ ਬਹੁਤ ਜ਼ਿਆਦਾ ਧਾਰਮਿਕ ਬਣਾ ਕੇ ਤੇ ਅਸੀਂ ਗੁਰਬਤ ਦੇ ਫਲਸਫਿਆਂ ਨੂੰ ਮਜ਼ਹਬਾਂ ਦੇ ਨਾਲ ਜੋੜ ਦਿੱਤਾ ਹੈ, ਇਹਨਾਂ ਦਾ ਅਸਲ ਫਲਸਫਾ ਕਿਵੇਂ ਉਭਾਰ ਸਕਦੇ ਹਾਂ ਔਰ ਆਮ ਲੋਕਾਂ ਨੂੰ ਕਿਵੇਂ ਇਹਦੇ ਨਾਲ ਜੋੜ ਸਕਦੇ ਹਾਂ? ਦੇਖੋ ਜੀ, ਜੇ ਤੁਸੀਂ ਇਹ ਸਥਾਨ ਦੀ ਗੱਲ ਕਰੀ ਆ, ਮੇਰੇ ਕੋਲੇ ਕੋਈ ਸ਼ਬਦ ਨਹੀਂ, ਕਿਉਂਕਿ ਸਾਡਾ ਤਾਂ ਬੀਜ ਹੀ ਇੱਥੋਂ ਲੱਗਿਆਗਾ। ਸਾਡੇ ਤਾਂ ਪਹਿਲੀ ਪਾਤਸ਼ਾਹੀ ਦਾ ਜਨਮ ਇੱਥੇ ਹੋਇਆ ਤੇ ਅਸੀਂ ਬੜੇ ਭਾਗਾਂ ਵਾਲੇ ਆ, ਅਸੀਂ ਇੱਥੇ ਆਏ ਆ। ਅਸੀਂ ਤਾਂ ਇਹੀ ਕਹਿ ਸਕਦੇ ਹਾਂ ਵੀ ਅਸੀਂ ਆਪਣੀ ਕੌਮ ਨੂੰ ਜਾਂ ਆਪਣੇ ਖੂਨ ਨੂੰ, ਚਾਹੇ ਉਹ ਸਿੱਖ ਭਰਾ ਹੋਣ, ਚਾਹੇ ਉਹ ਸਾਡੇ ਮੁਸਲਿਮ ਵੀਰ ਹੋਣ, ਚਾਹੇ ਉਹ ਸਾਡੇ ਹਿੰਦੂ ਵੀਰ ਹੋਣ, ਚਾਹੇ ਉਹ ਈਸਾਈ ਵੀਰ ਹੋਣ, ਕੋਈ ਮਰਜ਼ੀ ਧਰਮ ਦਾ ਹੋਵੇ, ਉਹਨੂੰ ਆਪ ਦਾ ਜਿਹੜਾ ਆਈਡੀਆ ਹੈਗਾ ਜਾਂ ਉਹਨਾਂ ਦਾ ਰਿਲੀਜੀਅਸ ਦਾ ਜਾਂ ਧਰਮ ਦਾ ਜਿਹੜਾ ਮੇਨ ਜਿੱਥੋਂ ਫੁਹਾਰਾ ਗਾ, ਜਿਵੇਂ ਇੱਥੋਂ ਦੀ ਅਸੀਂ ਗੱਲ ਕਰਦੇ ਹਾਂ, ਸਿੱਖ ਧਰਮ ਦੀ ਗੱਲ ਹੁੰਦੀ ਹੈ ਜਾਂ ਜਿਵੇਂ ਮੁਸਲਿਮ ਵੀਰ ਵੀ ਨਾਨਕ ਪੀਰ ਕਹਿੰਦੇ ਨੇ ਬਾਬਾ ਜੀ ਨੂੰ, ਤਾਂ ਉਹ ਆਪਣੇ ਬੱਚਿਆਂ ਨੂੰ ਦੱਸਣ। ਜਿਵੇਂ ਸਾਡੇ ਵਾਲੇ ਪੰਜਾਬ ਵਾਲੇ ਪਾਸੇ ਬੜਾ ਇਹ ਮਾਹੌਲ ਆ ਵੀ ਲੋਕ ਬਾਹਰ ਜਾਈ ਜਾਂਦੇ ਨੇ, ਪਰ ਇੱਥੇ ਵੀ ਲੈ ਕੇ ਆਉਣਾ ਚਾਹੀਦਾ। ਇੱਥੋਂ ਲੋਕ ਜੁੜਨਗੇ। ਅੱਜ ਅਸੀਂ ਆਏ ਆ ਤੇ ਜਦੋਂ ਰਾਤ ਨੂੰ ਅਸੀਂ ਆਏ ਤੇ ਸਾਡੇ ਦਰਸ਼ਨ ਕਰਕੇ ਲੂੰ ਕੰਡੇ ਖੜੇ ਹੋ ਗਏ ਬਾਈ ਜੀ, ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸ਼ਬਦਾਂ ਦੇ ਵਿੱਚ। ਰੋਣ ਵੀ ਆਉਂਦਾਗਾ, ਦਿਲ ਵੀ ਰੋਂਦਾਗਾ, ਪਰ ਅਸੀਂ ਆਪਦੇ ਪੁਰਖਿਆਂ ਦੇ ਬਾਰੇ, ਆਪਦੇ ਸ਼ਹੀਦਾਂ ਦੇ ਬਾਰੇ, ਜਿਹੜੇ ਉਹ ਤੁਸੀਂ ਸੱਚੇ ਬੰਦਿਆਂ ਦੀ ਗੱਲ ਕੀਤੀ, ਸੱਚੇ ਸਿੰਘਾਂ ਦੇ ਬਾਰੇ ਜਦੋਂ ਅਸੀਂ ਪੜ੍ਹਾਂਗੇ ਤਾਂ ਹਮੇਸ਼ਾ ਚੰਗੇ ਦਿਨ ਵੀ ਵਾਪਸ ਆਉਣਗੇ। ਤੇ ਅਸੀਂ ਇਹੀ ਸਬਕ ਸਿੱਖਦੇ ਹਾਂ ਵੀ ਜਿਵੇਂ ਸੱਚ ਦੀ ਖਾਤਰ ਉਹ ਖੜੇ ਸੀ ਤੇ ਸਾਨੂੰ ਵੀ ਖੜਨਾ ਚਾਹੀਦਾ। ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਸਾਰੇ ਇਨਸਾਨ ਮਾੜੇ ਵੀ ਨਹੀਂ ਹੁੰਦੇ, ਚੰਗੇ ਵੀ ਬੜੇ ਹੁੰਦੇ ਨੇ ਜੀ। ਦੋਸਤੋ, ਐਸਨ ਰਤਨ ਧਾਲੀਵਾਲ ਜੀ, ਜਿਨ੍ਹਾਂ ਤੋਂ ਸਾਨੂੰ ਬਹੁਤ ਸੋਹਣੀਆਂ ਗੱਲਾਂ ਸੁਣਨ ਨੂੰ ਮਿਲੀਆਂ। ਪੰਜਾਬੀ ਮੀਡੀਆ ਜਦੋਂ ਤੱਕ ਮਜ਼ਬੂਤ ਨਹੀਂ ਹੁੰਦਾ, ਪੰਜਾਬੀ ਕੌਮ ਉਦੋਂ ਤੱਕ ਮਜ਼ਬੂਤ ਨਹੀਂ ਹੁੰਦੀ। ਔਰ ਜਦੋਂ ਪੰਜਾਬੀ ਕੌਮ ਦੀ ਮਜ਼ਬੂਤੀ ਅਸੀਂ ਵੇਖਾਂਗੇ ਕਿ ਇਹਨਾਂ ਬੁਨਿਆਦਾਂ ਤੇ ਹੈ, ਤੇ ਫਿਰ ਇਸ ਪੀੜ੍ਹੀ ਨੂੰ ਸੋਚਣਾ ਪਏਗਾ ਕਿ ਕਿਹੜੇ ਪੱਖ ਤੋਂ ਅਸੀਂ ਆਪਣੀ ਆਵਾਜ਼ ਚੁੱਕਣੀ ਹੈ। ਉਹ ਕਿਸਾਨੀ ਮੋਰਚਾ ਹੋਵੇ, ਉਹ ਲਹਿੰਦੇ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਦਾ ਸਵਾਲ ਹੋਵੇ, ਪੰਜਾਬੀ ਕਲਚਰ ਦਾ ਸਵਾਲ ਹੋਵੇ, ਪੰਜਾਬੀ ਇਤਿਹਾਸ ਦਾ ਸਵਾਲ ਹੋਵੇ। ਜਦੋਂ ਇੱਥੋਂ ਦੇ ਆਪਣੇ ਜਵਾਨ ਨਹੀਂ ਉੱਠਣਗੇ, ਉਦੋਂ ਤੱਕ ਇੱਥੇ ਕੋਈ ਬਦਲਾਅ ਨਹੀਂ ਆਏਗਾ। ਸੋ ਇਸ ਸਥਾਨ ਤੇ ਖੜੇ ਹੋ ਕੇ ਸਭ ਪੰਜਾਬੀਆਂ ਨੂੰ ਇੱਕੋ ਹੀ ਮੈਸੇਜ ਹੈ ਕਿ ਅਗਰ ਤੁਸੀਂ ਆਪਣਾ ਇਤਿਹਾਸ ਬਚਾਉਣਾ ਹੈ, ਇਸ ਸੁਸਾਇਟੀ ਨੂੰ ਜਿਹੜਾ ਚੜ੍ਹਦਾ ਪੰਜਾਬ ਹੈ ਜਾਂ ਲਹਿੰਦਾ ਪੰਜਾਬ ਹੈ, ਇਨਸਾਨਾਂ ਦਾ ਦੇਸ਼ ਬਚਾਉਣਾ ਹੈ, ਤੇ ਫਿਰ ਤੁਹਾਨੂੰ ਬਾਬਾ ਗੁਰੂ ਨਾਨਕ, ਬਾਬਾ ਫਰੀਦ, ਬੁੱਲੇ ਸ਼ਾਹ ਦੇ ਫਲਸਫੇ ਦੇ ਨਾਲ ਜੁੜਨਾ ਹੋਏਗਾ। ਤੁਹਾਡੇ ਸਭ ਦਾ ਸ਼ੁਕਰੀਆ।